ਮੇਰੇ ਢਿੱਡ 'ਚ ਸੂਲ ਰਹਿਣ ਲੱਗ ਪਿਆ ਅਤੇ ਮੈਂ ਚੋਖਾ ਮੰਦਾ ਹੋ ਗਿਆ। ਰੋਗ ਜਿਵੇਂ ਦਾਇਮੀ ਹੋ ਗਿਆ। ਛੁੱਟੀ ਮੁੱਕੀ, ਖਾਂ ਸਾਹਿਬ ਦਰਬਾਰ ਚਲੇ ਗਏ। ਮੈਂ ਬਾਬੇ ਕੋਲ ਹੀ ਟਿਕ ਰਿਹਾ। ਮੇਰੀ ਕੀਤੀ ਉਹਨਾਂ ਨੂੰ ਭਾਈ ਨਹੀਂ ਸੀ। ਇਹਦੇ ਬਾਰੇ ਆਖ ਦਿੱਤੋ ਨੇ, ਕੁਝ ਨਹੀਂ ਸਿੱਖਿਆ ਤੂੰ। ਮੈਂ ਜੋ ਵਜਾਇਆ, ਜਿਹੜਾ ਰਾਗ ਵਜਾਇਆ, ਤੂੰ ਗੁਲਛਿਆ ਹੀ ਹੈ। ਸਭ ਤੋਂ ਵੱਡੀ ਇੱਕ ਹੋਰ ਵੀ ਕਸਰ ਹੈ ਤੈਨੂੰ। ਤੂੰ ਗੋਸ਼ਤ ਨਹੀਂ ਖਾਂਦਾ, ਤੈਨੂੰ ਕੋਈ ਵੈਲ ਨਹੀਂ। ਰੁਪਏ ਪੈਸੇ ਦੇ ਮਾਮਲਿਆਂ 'ਚ ਤੇਰੀ ਇਮਾਨਦਾਰੀ ਤੋਂ ਮੈਨੂੰ ਡਰ ਆਉਂਦਾ। ਤੂੰ ਬੰਦਾ ਨਹੀਂ ਬਣ ਸਕਦਾ। ਜੇ ਬਣ ਸਕਦਾ ਉਦੋਂ ਤਾਂ ਵੈਲਾਂ ਤੋਂ ਕਿਵੇਂ ਬਚ ਸਕਦਾ। ਇਸ ਕਰਕੇ ਮੈਂ ਤੈਨੂੰ ਕਦੀ ਨਹੀਂ ਦੱਸਣਾ। ਮੈਂ ਆਪਣੀ ਇਮਾਨਦਾਰੀ ਦੀ ਸਜ਼ਾ ਭੋਗਦਾ ਪਿਆ। ਗੁਆਂਢੀ ਇੱਕ ਮਸੀਤ ਸੀ ਜਿੱਥੇ ਮੈਂ ਨਮਾਜ਼ ਪੜ੍ਹਨ ਜਾਣਾ। ਮੁੱਲਾ ਬੜਾ ਚੰਗਾ ਬੰਦਾ ਸੀ, ਉਹਨੂੰ ਮੇਰੀ ਬੜੀ ਚਾਹ ਰਹਿੰਦੀ। ਮੈਂ ਕੋਈ ਨਵਾਂ ਉਸਤਾਦ ਲੱਭਣਾ ਛੋਹ ਦਿੱਤਾ। ਉਦੋਂ ਉਸਤਾਦ ਵਜ਼ੀਰ ਖਾਨ ਨੂੰ ਰਾਮਪੁਰ ਵਿੱਚ ਸਭ ਤੋਂ ਵੱਡਾ ਗੁਣੀ ਮੰਨਿਆ ਜਾਂਦਾ ਸੀ। ਰਾਮਪੁਰ ਦਾ ਨਵਾਬ ਵੀ ਉਹਨਾਂ ਦਾ ਸ਼ਾਗਿਰਦ ਸੀ। ਵਜ਼ੀਰ ਖਾਂ ਹੋਰੀ ਸ਼ਹਿਜ਼ਾਦਿਆਂ ਵਾਕਣ ਰਹਿੰਦੇ ਸਨ। 4 ਜਾਂ 5 ਮਹੀਨੇ ਸਵੇਰ ਤੋਂ ਸ਼ਾਮ ਤੋੜੀ ਮੈਂ ਉਹਨਾਂ ਦੇ ਬੂਹੇ ਅੱਗੇ ਖਲੋਤਾ ਰਿਹਾ। ਹੈ ਜੇ ਮੇਰੇ ਵੱਲ ਧਿਆਨ ਕਰ ਜਾਣ। ਬੂਹੇ ਉੱਤੇ ਹਰ ਵੇਲੇ ਪਹਿਰਾ ਹੁੰਦਾ ਸੀ। ਅੰਦਰ ਕਿਵੇਂ ਜਾ ਸਕਦਾ ਸਾਂ। ਉਸਤਾਦ ਹੋਰੀ ਕਦੀ ਬਾਹਰ ਆਉਂਦੇ ਤਾਂ ਸਲਾਮ ਕਰਦਾ। ਉਹਨਾਂ ਨੂੰ ਕਈ ਪਈ ਸੀ ਮੇਰੇ ਵਰਗੇ ਦਲਿਦਰੀ ਵੱਲ ਤੱਕਣ। ਮੈਥੋਂ ਜਰਨਾ ਔਖਾ ਹੋ ਗਿਆ। ਜਿਉਣ ਦੀ ਚਾਹ ਮੁੱਕ ਗਈ। ਦਮੜੀ ਨਾ ਲੱਭੇ। ਖੈਰਾਤ ਘਰਾਂ ਤੋਂ ਪੇਨਿਆਂ ਨੂੰ ਜੋ ਰੁੱਖਾ ਸੁੱਖਾ ਜੁੜਦਾ ਹੈ, ਪਿੰਨ ਕੇ ਖਾ ਛੱਡਣਾ। ਘਰ ਵਾਲੇ ਮੈਥੇ ਵਿਗੜੇ ਰਹਿਣ। ਗਵਈਆ ਤਾਂ ਬਣ ਹੀ ਸਕਦਾ ਸਾਂ। ਐਡੀ ਵੱਡੀ ਦੁਨੀਆ 'ਚੋਂ ਮੇਰੀ ਮਰਜ਼ੀ ਦਾ ਉਸਤਾਦ ਕਿੱਥੋਂ ਲੱਭੇ। ਇੱਕ ਨਾਨੋ ਗੋਪਾਲ ਮਿਲੇ ਸਨ। ਮੇਰੇ ਸੰਗੀਤਕਾਰ ਬੰਨੋ ਅਗੇਰੇ ਟੁਰਦੇ ਹੋਏ। ਅਹਿਮਦ ਅਲੀ ਦੇ ਘਰ ਹਰ ਕੋਈ ਮੈਥੇ ਰਿੰਝ ਸੀ। ਮੈਂ ਹਰ ਚੀਜ਼ ਤੁਰਤ ਸਿੱਖ ਲੈਂਦਾ ਸਾਂ। ਤਾਂ ਕਰਕੇ ਰਾਤੀ ਮੈਂ ਰੋਂਦਾ ਰਿਹਾ। ਵੱਡੇ ਵੇਲੇ 2 ਰੁਪਈਆਂ ਦੀ ਫੀਮ ਲੈ ਆਇਆ। ਨੀਅਤ ਸੀ ਸ਼ਾਮ ਦੀ ਨਮਾਜ਼ ਪਿੱਛੋਂ ਖੁਦਕੁਸ਼ੀ ਕਰ ਲੈਣੀ। ਮਸੀਤੇ ਗਿਆ ਤਾਂ ਮੌਲਵੀ ਹੋਰਾਂ ਮੇਰਾ ਮੂੰਹ ਪੜ੍ਹ ਲਿਆ। ਕੋਲ ਬਿਠਾ ਕੇ ਪਿਆਰ ਨਾਲ ਹਕੀਕਤ ਪੁੱਛੀ। ਉਹਨਾਂ ਦੀ ਚਿੰਤਾ ਤੋਂ ਮੈਂ ਸਾਰੀ ਗੱਲ ਕਰ ਦਿੱਤੀ। ਨਾਲੇ ਪੱਲੇ ਬੱਧੀ ਫੀਮ ਵੀ ਵਿਖਾਈ। ਉਹਨਾਂ ਦਿਲ ਧਰਾਇਆ। ਕਹਿਣ ਲੱਗੇ, ਖੁਦਕੁਸ਼ੀ ਵੱਡਾ ਗੁਨਾਹ ਹੈ। ਬੰਦੇ ਦੇ ਸਭ ਗੁਨਾਹਾਂ ਤੋਂ ਵੱਡਾ। ਦਿਲ ਨਾ ਛੱਡ। ਟੂੰਡ ਰੱਖੀ ਤਾਂ ਰੱਬ ਤੇਰੀ ਸੁਣ ਲੈ ਸੀ। ਇੱਕ ਗੱਲ ਦੱਸਾਂ, ਨਵਾਬ ਨੂੰ ਆਪ ਵੀ ਬੜੀ ਲਗਨ ਹੈ ਸੰਗੀਤ ਦੀ। ਤੁਰਪਤ ਤੁਮਾਰ ਚੰਗਾ ਭਲਾ ਗਾਉ ਲੈਂਦਾ ਹੈ। ਮੈਂ ਤੈਨੂੰ ਅਰਜ਼ੀ ਲਿਖ ਦਿੰਦਾ, ਜਾ ਕੇ ਨਵਾਬ ਨੂੰ ਹੱਥੀਂ ਫੜਾ ਦੇਂ। ਸ਼ਾਮ ਨੂੰ ਥੀਏਟਰ ਜਾਂਦਾ ਹੈ, ਰਾਹ ਵਿੱਚ ਖਲੋਤਾ ਰਵੀਂ। ਜਿਵੇਂ ਵੇਲ ਵੇਖੇ ਫੜਾ ਦੇਵੀਂ। ਸਲਾਹ ਦਿਲ ਨੂੰ ਲੱਗੀ। ਨਵਾਬ ਸਾਹਿਬ ਦੀ ਗੱਡੀ ਛੂੰ ਕਰਦੀ ਲੰਘ ਗਈ। ਮੈਂ ਖਲੋਤਾ ਰਹਿ ਗਿਆ। ਇੱਕ ਦਿਨ ਨਵਾਬ ਨੇ ਵਜ਼ੀਰ ਖਾਨ ਦਾ ਲਿਖਿਆ ਨਾਟਕ ਵੇਖਣ ਜਾਣਾ ਸੀ। ਦੁਪਹਿਰੀ ਮਹਿਲ ਵਿੱਚ ਜਸ਼ਨ ਸੀ। ਸ਼ਹਿਰ ਦੇ ਤਗੜੇ ਲੋਕ ਕਾਰਾਂ 'ਚ ਆਏ ਹੋਏ ਸਨ। ਜਸ਼ਨ ਮੁੱਕਿਆ ਤਾਂ ਕਾਰਾਂ ਦੀ ਲਾਮ ਡੋਰੀ ਨਿਕਲ ਪਏ। ਨਵਾਬ ਦੀ ਕਾਰ ਸਭ ਦੇ ਮਗਰੇ ਮਗਰ ਜੂੰ ਹਾਰ ਸਿਰਕਦੀ ਹੋਈ। ਭੱਜ ਲੱਗ ਗਿਆ ਅੱਗੇ ਆ ਕੇ ਨਵਾਬ ਦੀ ਕਾਰ ਖਿਲਾਰਨ ਦਾ। ਪਹਿਰੇਦਾਰਾਂ ਤੇ ਲੋਕਾਂ 'ਚ ਭਾਜੜ ਪੈ ਗਈ। ਆਜ਼ਾਦੀ ਲਹਿਰ ਦੇ ਦਿਹਾੜੇ ਸਨ। ਖਾਸ ਕਰਕੇ ਬੰਗਾਲ ਵਿੱਚ ਅੰਗਰੇਜ਼ ਅਫਸਰਾਂ ਉੱਤੇ ਬੰਬ ਪੈ ਸੁੱਟੀਂਦੇ ਸਨ। ਬੰਗਾਲੀ ਤੇ ਉਹ ਵੀ ਮੇਰੇ ਵਰਗੇ ਨੂੰ ਕਾਰ ਡੱਕਦਿਆਂ ਵੇਖ ਕੇ ਪੁਲਿਸ ਅਫਸਰ ਉੱਡ ਕੇ ਆਏ।
ਚੌਂ ਬੰਨਿਓ ਚਾਟਾ ਮਾਰਦੇ ਮੈਨੂੰ ਨਵਾਬ ਕੋਲ ਲੈ ਗਏ। ਮੈਂ ਮੌਲਵੀ ਹੋਰਾਂ ਦੀ ਲਿਖੀ ਅਰਜ਼ੀ ਕੱਢੀ ਤੇ ਨਵਾਬ ਦੇ ਹੱਥ ਫੜਾ ਦਿੱਤੀ। ਨਵਾਬ ਨੇ ਸੈਕਟਰੀ ਨੂੰ ਪੜ੍ਹਨ ਲਈ ਆਖਿਆ। ਮੇਰਾ ਕੁੱਲ ਹਵਾਲ ਲਿਖਿਆ ਆਇਆ ਸੀ, ਖੁਦਕੁਸ਼ੀ ਦਾ ਮਤਾ ਪਕਾਵਣ ਤੀਕਰ। ਨਵਾਬ ਮੁਸਕਰਾਇਆ, ਆਖੇ ਫੀਮ ਕਿੱਥੇ ਹੀ? ਮੈਂ ਬੱਧੀ ਹੋਈ ਲੀਰ ਕੱਢ ਫੜਾਈ। ਮੈਨੂੰ ਕਾਰ 'ਚ ਬਹਾ ਕੇ ਮਹਿਲ ਨੂੰ ਮੁੜਾ ਲਿਓਸ। ਆਖੇ ਕਿਹੜਾ ਕਿਹੜਾ ਸਾਜ਼ ਵਜਾ ਲੈਂਦਾ? ਮੈਂ 5-6 ਸਾਜ਼ਾਂ ਦੇ ਨਾਂ ਗਿਣਾ ਦਿੱਤੇ। ਇਵਾ ਸਾਜ਼ ਮੰਗਾ ਲਿਓ ਸੂ ਤੇ ਮੇਰਾ ਇਮਤਿਹਾਨ ਸ਼ੁਰੂ। ਵਾਰੀ ਵਾਰੀ ਮੈਂ ਕਲਾਂਟ, ਕਾਰਨਟ, ਸ਼ਹਿਨਾਈ ਤੇ ਸਰਾਜ ਵਜਾਏ। ਵਾਇਲਨ ਸਭ ਤੋਂ ਪਿੱਛੇ ਆਇਆ। ਮੈਂ ਛੋਇਆ ਤਾਂ ਨਵਾਬ ਬੜਾ ਰਾਜ਼ੀ ਹੋਇਆ। ਉਹਨੂੰ ਅਚੰਭਾ ਸੀ ਮੈਂ ਅੰਗਰੇਜ਼ੀ ਸਾਜ਼ ਉੱਤੇ ਹਿੰਦੁਸਤਾਨੀ ਸੰਗੀਤ ਪਾਣੀ ਵਾਕਣ ਵਜਾਉਂਦਾ ਪਿਆ ਸਾਂ। ਉਹ ਤੁਰਪਤ ਦਮਾਰ ਅੰਗ ਦਾ ਗਾਇਨ ਕਰਨ ਲੱਗਾ। ਮੈਂ ਬਿਨਾਂ ਕਿਸੇ ਔਖਿਆਈ ਦੇ ਉਹਦੀ ਸੰਗਤ ਕਰਨ ਲੱਗ ਪਿਆ। ਮੈਨੂੰ ਪੁੱਛਿਓ ਉਸ ਟੱਪਾ ਆਉਂਦਾ ਹੀ? ਮੈਂ ਕਿਹਾ ਨਹੀਂ ਸਰਕਾਰ, ਆਉਂਦਾ ਤਾਂ ਨਹੀਂ। ਜੇ ਤੁਸੀਂ ਗਵੋ ਤਾਂ ਤੁਹਾਡੇ ਨਾਲ ਜਿੰਨਾ ਹੋ ਸਕਿਆ ਵਸ ਜ਼ਰੂਰ ਲਾਸਾਂ। ਨਵਾਬ ਟੱਪਾ ਛੋਹ ਦਿੱਤਾ। ਮੈਂ ਕਦੇ ਸੁਣਿਆ ਨਹੀਂ ਸੀ। ਤ੍ਰਿੱਖੀਆਂ ਤਾਨਾਂ ਮੈਥੋਂ ਉਂਝ ਤੇ ਨਾ ਨਿਕਲਣ ਜਿਵੇਂ ਬਣਾ ਕੇ ਕੱਢਣ ਦਾ ਹੱਕ ਸੀ। ਮੈਂ ਵਾਇਲਨ ਥੱਲੇ ਰੱਖਿਆ ਹੱਥ ਬੰਨ੍ਹ ਕੇ ਆਪਣੀ ਹਾਰ ਕਬੂਲ ਕਰ ਲਈ। ਤੁਹਾਡੇ ਗਾਇਨ ਨਾਲ ਸੰਗਤ ਦਾ ਹੱਕ ਮੈਥੋਂ ਪੂਰਾ ਨਹੀਂ ਹੁੰਦਾ, ਮੈਂ ਆਖਿਆ। ਉਹ ਮੈਥੇ ਬੜਾ ਹੀ ਰਾਜ਼ੀ ਹੋਇਆ। ਜਿਸ ਵੇਲੇ ਮੇਰਾ ਇਮਤਿਹਾਨ ਪਿਆ ਹੁੰਦਾ ਸੀ, ਦਰਬਾਰ ਦੇ ਸਾਰੇ ਕਲਾਵੰਤ ਵੀ ਆ ਜੁੜੇ ਸਨ। ਮੈਂ ਨਵਾਬ ਨੂੰ ਵਜ਼ੀਰ ਖਾਨ ਦਾ ਸ਼ਾਗਿਰਦ ਪਵਾਉਣ ਦੀ ਮਿੰਨਤ ਕੀਤੀ। ਨਵਾਬ ਨੇ ਉਸੇ ਵੇਲੇ ਗੱਡੀ ਘੱਲ ਕੇ ਵਜ਼ੀਰ ਖਾਨ ਨੂੰ ਸੱਦਾ ਘੱਲਿਆ। 1000 ਰੁਪਈਆ ਰੋਕ ਕੱਪੜੇ ਉਹਨਾਂ ਨੂੰ ਦਿੱਤੇ ਸੂ ਤੇ ਮੇਰੇ ਹੱਥ 'ਤੇ ਕਾਲਾ ਧਾਗਾ ਬਣਵਾਇਓ ਸੂ। ਇਦੋਂ ਪਹਿਲਾਂ ਉਸਤਾਦ ਵਜ਼ੀਰ ਖਾਨ ਨੇ ਮੈਥੋਂ ਕਸਮ ਅਖਵਾਈ, ਮੈਂ ਮਾਲਜ਼ਾਦੀਆਂ ਦੇ ਘਰੀ ਨਾ ਜਾਸਾਂ, ਉਹਨਾਂ ਘਰੋਂ ਟੁਕੜਾ ਨਾ ਲੈਸਾਂ, ਨਾ ਹੀ ਉਹਨਾਂ ਨੂੰ ਕਸਬ ਸਿਖਾਏ ਸਨ। ਇੰਨੀ ਗੱਲ ਅਖਵਾ ਕੇ ਉਹਨਾਂ ਧਾਗਾ ਮੇਰੇ ਗੁੱਟ 'ਤੇ ਚਾ ਬੰਨ੍ਹਿਆ। ਮਿਠਾਈ ਵੰਡੀ ਗਈ। ਨਵਾਬ ਨੇ ਵਜ਼ੀਰ ਖਾਨ ਦੇ ਗੁਆਂਢ ਮੇਰਾ ਬੰਦੋਬਸਤ ਕਰਵਾ ਦਿੱਤਾ, ਪਰ ਰੋਟੀ ਟੁੱਕਰ ਵਿਸਰ ਗਈ ਉਸ। ਇੰਨਾ ਫਰਕ ਪਿਆ, ਅੱਗੇ ਬਾਹਰ ਖਲੋਤਾ ਰਹਿੰਦਾ ਸਾਂ, ਹੁਣ ਅੰਦਰ ਟੁਰ ਜਾਂਦਾ ਸਾਂ। ਇਲਮ ਦੱਸਣ ਵੱਲ ਉਹਨਾਂ ਦਾ ਧਿਆਨ ਨਹੀਂ ਸੀ। ਮੈਂ 7 ਵਜੇ ਸਵੇਰੇ ਟੁਰ ਜਾਂਦਾ। ਉਹ ਗਾਲਦਾਨ ਤੇ ਜੁੱਤੀਆਂ ਵੀ ਸਾਫ਼ ਕਰਨ ਲੱਗ ਪਿਆ। ਉਹ ਸਮਝਣ ਨੌਕਰ ਕਰਦੇ ਨੇ। ਉਹਨਾਂ ਨੂੰ ਵਡਿਆਵਣ ਘਰ ਦੇ ਨਿਗਹਿਬਾਨ ਅਬਦੁਲ ਰਹੀਮ ਉਹਨਾਂ ਨੂੰ ਦੱਸ ਹੀ ਦਿੱਤਾ, ਇਹ ਸਾਰਾ ਕੰਮ ਨਵਾਂ ਬੰਗਾਲੀ ਸ਼ਾਗਿਰਦ ਪਿਆ ਕਰਦਾ। ਨੌਕਰ ਮੇਰੇ ਨਾਲ ਖਾਰ ਖਾਣ ਲੱਗ ਪਿਆ। ਅਬਦੁਲ ਰਹੀਮ ਕੌਮ ਦਾ ਨਾਈ ਸੀ। ਉਹਦੇ ਤੇ ਉਸਤਾਦ ਹੋਰਾਂ ਦੇ ਖਾਨਦਾਨ ਵਿੱਚ ਅਜਬ ਜਿਹੀ ਰਿਸ਼ਤੇਦਾਰੀ ਸੀ। ਅਬਦੁਲ ਰਹੀਮ ਦੇ ਖਾਨਦਾਨ ਦੇ ਲੋਕ ਖਾਨ ਸਾਹਿਬ ਦੇ ਕੰਮ ਨੂੰ ਆਪਣਾ ਸਮਝ ਕੇ ਕਰਦੇ ਸਨ। ਸੌਦਾ ਢੋਣ ਵਾਲੇ ਤੋਂ ਲੈ ਕੇ ਖਜ਼ਾਨਚੀ ਤਾਈਂ ਉਹ ਲੋਕ ਸਨ। ਗਵਈਏ ਤਾਂ ਨਹੀਂ ਸਨ, ਪਰ ਸੁਣ ਕੇ ਉਹਨਾਂ ਨੂੰ ਘਰਾਣੇ ਬੰਦ ਸੰਗੀਤ ਦੀ ਚੰਗੀ ਸੁਰਤ ਹੋ ਗਈ ਹੋਈ ਸੀ। ਖਾਨ ਸਾਹਿਬ ਨੂੰ ਕੋਈ ਚੀਜ਼ ਵਿਸਰ ਜਾਂਦੀ ਤਾਂ ਉਹ ਚੇਤੇ ਕਰਾ ਦਿੰਦੇ। ਖਾਨ ਸਾਹਿਬ ਦੇ ਘਰਾਣੇ ਦੇ ਚੇਤਾ ਭੰਡਾਰ ਸਨ। ਘਰਾਣੇ ਦਾ ਸਰਕੋਪ ਬੰਦਾ ਜੇ ਕੋਈ ਵਾਰਸ ਤਿਆਰ ਕੀਤੇ ਬਿਨਾਂ ਮਰ ਜਾਂਦਾ ਤਾਂ ਸੇਵਾਦਾਰ ਉਹਨੂੰ ਚੀਜ਼ਾਂ ਦੱਸ ਕੇ ਖਾਨ ਸਾਹਿਬ ਬਣਾ ਦਿੰਦੇ। 2.5 ਵਰੇ ਇੰਜੇ ਲੰਘ ਗਏ, ਭੋਰਾ ਵੀ ਨਾ ਸਿੱਖਣ ਹੋਇਆ। ਇੱਕ ਨਵਾਂ ਰਾਹ ਜ਼ਰੂਰ ਖੁੱਲ੍ਹ ਪਿਆ। ਨਵਾਬ ਇੰਗਲਿਸਤਾਨ ਵਿੱਚੋਂ ਮਹਾ ਸਿੰਫਨੀ ਆਰਕੈਸਟਰਾ ਤੱਕ ਆਇਆ ਸੀ। ਉਹਨੇ ਕਈ ਸਾਜ਼ਕਾਰਾਂ ਨੂੰ ਰਾਮਪੁਰ ਇਕੱਠਿਆਂ ਕਰਕੇ ਇੱਕ ਵੱਡੀ ਸਾਜ਼ ਮੰਡਲੀ ਬਣਾ ਦਿੱਤੀ। ਮੰਡਲੀ ਦੇ ਆਗੂ ਲਖਨਊ ਦੇ ਬੜੇ ਜਾਣੂ ਸੰਗੀਤਕਾਰ ਰਜ਼ਾ ਹੁਸੈਨ ਸਨ। ਬੜੇ ਵੱਡੇ ਤੁਰਪਤ ਧਮਾਰ ਦੀਆਂ ਹਜ਼ਾਰਾਂ ਬੰਦਿਸ਼ਾਂ ਹੁੰਦੀਆਂ ਸਨ। ਮੇਰੀ ਆਦਤ ਬਣ ਗਈ ਮੰਡਲੀ ਦਾ ਕੰਮ ਵੇਖਣ ਦੀ। ਰਜ਼ਾ ਹੁਸੈਨ ਵੇਖਿਆ ਤੇ ਵਾਇਲਨ ਫੜਾ ਕੇ ਵਿੱਚ ਬਿਠਾ ਲਿਆ। ਮੇਰਾ ਵਾਇਲਨ ਵਜਾਵਣ ਹਰ ਕਿਸੇ ਪ੍ਰਵਾਣਿਆ। ਰਜ਼ਾ ਹੁਸੈਨ ਭਾਵੇਂ ਰੀਤਲ ਢੰਗ ਦੇ ਬਹੁਤ ਵੱਡੇ ਸੰਗੀਤਕਾਰ ਸਨ, ਪਰ ਸਾਜ਼ ਮੰਡਲੀ ਸਾਂਭਣਾ ਉਹਨਾਂ ਦੇ ਵੱਸੋਂ ਬਾਹਰ ਸੀ।
ਤੁਰਪਤ ਦਮਾਰ ਦਾ ਇਸ ਨਾਲ ਸਾਂਗਾ ਨਹੀਂ ਸੀ। ਮੈਨੂੰ ਕਲਕੱਤੇ ਦੇ ਥੀਏਟਰਾਂ ਵਿੱਚ ਇਸ ਕੰਮ ਨਾਲ ਵਾਹ ਰਿਹਾ ਸੀ। ਮੈਂ ਇਹਦਾ ਜਾਣੂ ਸਾਂ। ਰਜ਼ਾ ਹੁਸੈਨ ਮੈਨੂੰ ਸੰਗੀਤ ਦੱਸਣ 'ਤੇ ਤਿਆਰ ਹੋ ਗਏ ਜੇ ਮੈਂ ਉਹਨਾਂ ਦੀ ਸਾਜ਼ ਮੰਡਲੀ ਦੇ ਕੰਮ ਵਿੱਚ ਮਦਦ ਕਰਾਂ। ਮੈਂ ਦਮਾਰ ਅੰਗ ਦੀਆਂ ਕਈ ਸ਼ੈਵਾਂ ਬਣਾ ਦਿੱਤੀਆਂ। ਮੰਡਲੀ ਦੇ ਕਈ ਗੁਣੀ ਬੰਦਿਆਂ ਨਾਲ ਮੇਰੀ ਗੂੜੀ ਪੈ ਗਈ। ਹਰ ਕੋਈ ਮੈਨੂੰ ਸ਼ਾਗਿਰਦ ਕਰਨਾ ਚਾਹੁੰਦਾ ਸੀ। ਮੈਂ ਕਿਹਾ ਮੈਂ ਵਜ਼ੀਰ ਖਾਨ ਦਾ ਸ਼ਾਗਿਰਦ ਹਾਂ, ਇਸ ਲਈ ਇਹ ਨਹੀਂ ਹੋ ਸਕਦਾ। ਮੈਨੂੰ ਡਰ ਸੀ ਵਜ਼ੀਰ ਖਾਨ ਨੂੰ ਕਿਧਰੇ ਹੋਰ ਦੇ ਸ਼ਾਗਿਰਦ ਪੈਣ ਦੀ ਸੁਰ ਹੋ ਗਈ ਤਾਂ ਰਾਮਪੁਰੋਂ 12 ਪੱਥਰ ਕਰਵਾ ਦੇ ਸਨ। ਮੈਂ ਵੇਖਿਆ ਸਾਜ਼ਕਾਰਾਂ ਨੂੰ ਵਜ਼ੀਰ ਖਾਨ ਦੀ ਲਿਸ਼ਕ ਨਹੀਂ ਸੀ। ਉਂਝ ਉਹ ਸਾਰੇ ਗੁਣੀ ਗਿਆਨੀ ਲੋਕ ਮੈਨੂੰ ਆਪਣਾ ਛੋਟਾ ਸੰਗਤੀ ਸਮਝ ਕੇ ਸਿਖਾਵਣ ਸਮਝਾਵਣ ਲੱਗ ਪਏ। ਇੱਕ ਰਾਤੀ ਮੈਂ ਉਹਨਾਂ ਗੁਣਵੰਤਾਂ ਨੂੰ ਆਪਣੇ ਘਰ ਸੱਦ ਲਿਆ। ਹੁੱਕੇ ਤੇ ਪਾਨ ਦਾ ਬੰਦੋਬਸਤ ਕਰ ਦਿੱਤਾ। ਘਰ ਵੱਡਾ ਵੀ ਸੀ ਤੇ ਸੁਥਰਾ ਵੀ। ਛੜਾ ਛਾਂਟ ਰਹਿੰਦਾ ਸਾਂ। ਪਰਦੇ ਦਾ ਵੀ ਰੱਫੜ ਨਹੀਂ ਸੀ। ਉਹ ਲੋਕ ਆਏ, ਥੋੜ੍ਹਾ ਚਿਰ ਸੰਗੇ ਰਹਿ, ਫਿਰ ਖੁੱਲ੍ਹ ਗਏ। ਉਹ ਰੌਣਕ ਲੱਗੀ ਰਹਿ ਰੱਬ ਦਾ ਨਾਂ। ਮੈਂ ਰੋਜ਼ ਆਮਨ ਲਈ ਆਖ ਦਿੱਤਾ। ਆਮਨ ਲੱਗ ਪਏ। ਪਹਿਲਾਂ ਤੇ ਹੁੱਕਾ ਪਾਨ ਚੱਲਦਾ, ਫਿਰ ਸੰਗੀਤ ਦੀਆਂ ਗੱਲਾਂ ਛਿੜ ਪੈਂਦੀਆਂ। ਕੋਈ ਅਲਾਪ ਦੱਸਦਾ, ਕੋਲੋਂ ਦੂਜਾ ਟੋਕਦਾ, ਨਹੀਂ ਇੰਜ ਨਹੀਂ, ਮੇਰੇ ਅੱਬੇ ਇੰਜ ਦੱਸਿਆ ਸੀ, ਕਰਕੇ ਵਿਖਾਣਾ। ਕਿਸੇ ਹੋਰ ਉਹਦਾ ਆਖਿਆ ਪਰਵਾਨਣਾ। ਫਿਰ ਚੀਜ਼ਾਂ ਚੱਲ ਪੈਣੀਆਂ। ਜਿਹਨੂੰ ਜਿਹੜੀ ਚੀਜ਼ ਆਉਂਦੀ ਉਹਨੇ ਸੁਣਾਣੀ, ਕਦੀ 2 ਲਫ਼ਜ਼, ਕਦੀ ਅਧੂਰੀ। ਉਹਨਾਂ ਦੇ ਜਾਣ ਮਗਰੋਂ ਮੈਂ ਇੱਕ ਗੱਲ ਲਿਖ ਲੈਣੀ। ਅਗਲੇ ਦਿਨ ਉਹ ਚੀਜ਼ਾਂ ਸਿਖਾਉਣ ਦਾ ਆਖਣਾ, ਉਹਨਾਂ ਸਿਖਾਉਣ ਲੱਗ ਪੈਣਾ। ਇੰਝ ਮੇਰਾ ਸਿੱਖਣ ਪੁੱਛਣ ਟੁਰ ਪਿਆ। ਮੇਰੀ ਦੂਜੀ ਵਹੁਟੀ ਨੇ ਬੜੇ ਤਰਲੇ ਲੈ ਮੈਂ ਕਿਸੇ ਤਰ੍ਹਾਂ ਉਹਦੇ ਨਾਲ ਆ ਵਸਾਂ। ਮੇਰਾ ਧਿਆਨ ਹੀ ਨਾ ਜਾਵੇ। ਅਖੀਰ ਉਹ ਥੱਕ ਹਾਰ ਗਈ। ਕਈ ਵਾਰ ਮਰਨ ਦਾ ਚਾਰਾ ਕੀਤਾ ਸੂ, ਪਰ ਹਰ ਵਾਰੀ ਮੇਰੀ ਮਾਂ ਬਚਾ ਲੈਂਦੀ। ਓੜਕ ਇੱਕ ਦਿਨ ਉਹਦਾ ਦਿਲ ਆਪ ਹੀ ਆਤਰ ਹੋ ਗਿਆ ਤੇ ਉਹ ਦੁਨੀਆ ਤੋਂ ਲੱਥ ਗਈ। ਮੇਰੇ ਭਰਾ ਆਫਤਾਬਦੀਨ ਨੇ ਤਾਰ ਕੀਤੀ। ਤਾਰ ਵਜ਼ੀਰ ਖਾਨ ਦੇ ਨਾਂ ਆਈ। ਪੁੱਛਣ ਲੱਗੇ ਕੀ ਸਿੱਖਿਆ 2.5 ਸਾਲਾਂ 'ਚ। ਮੈਂ ਕਿਹਾ ਕੁਝ ਨਾ, ਇਹ ਘਰ ਨਹੀਂ ਜਾਂਦਾ। ਮੈਂ ਕਿਹਾ ਸੰਗੀਤਕਾਰ ਬਣਨ ਘਰੋਂ ਨਸਿਆ ਤਾਂ 8 ਸਾਲਾਂ ਦਾ ਸਾਂ। ਅੱਜ ਤੱਕ ਮੁਰਾਦ ਪੂਰੀ ਨਹੀਂ ਹੋਈ। ਕਰੋ ਚਾਹ, ਮੈਂ ਟੁਰ ਜਾਸਾਂ, ਤੁਹਾਡੇ ਹੱਥ। ਵਿਆਹਿਆ ਹੈ ਜੀ 2 ਵਾਰ। ਘਰ ਵਸਾ ਜਾ ਕੇ। ਹਜ਼ੂਰ ਮੈਂ ਤੇ ਕਿਹਾ ਹੈ ਜੋ ਬਣਨ ਆਇਆ ਬਣਾ ਦਿਓ, ਘਰ ਵਸਾ ਲੈ ਸਾਂ। ਵਜ਼ੀਰ ਖਾਨ ਨੂੰ ਪੋ ਗਈ ਮੇਰੀ। ਦੂਜੀ ਵਹੁਟੀ ਦੇ ਮਰਨ ਦਾ ਦੱਸਿਓ ਨੇ। ਮੈਂ ਚੁੱਪ ਕਰ ਰਿਹਾ। ਅਖੀਰ ਪੁੱਤਰਾਂ ਨੂੰ ਦੱਸ ਕੇ ਕਿਹਾ ਇਹਨੂੰ ਆਪਣਾ ਸੰਗੀਤ ਦੱਸਿਆ ਕਰੋ। ਵਜ਼ੀਰ ਖਾਨ ਦੇ ਵੱਡੇ ਪੁੱਤਰ ਪਿਆਰ ਖਾਨ ਤੁਰਪਤ ਦਮਾਰ ਗਾਉਂਦੇ ਸਨ। ਉਹਨਾਂ ਮੈਨੂੰ ਇਲਮ ਦੇਣਾ ਛੋਹ ਲਿਆ। ਖਾਨ ਸਾਹਿਬ ਬਗੀਚੇ 'ਚ ਸੈਲ ਕਰਦਿਆਂ ਦੱਸਦੇ ਰਹਿੰਦੇ। 6-7 ਵਰ੍ਹੇ ਹੁੰਦਾ ਰਿਹਾ। ਓੜਕ ਕਹਿਣ ਲੱਗੇ ਜਾ ਹੋਰਾਂ ਨੂੰ ਸੁਣਾ, ਨਾਲੇ ਸੁਣ, ਤੇਰੀ ਮੁਰਾਦ ਪੂਰੀ ਹੈ। 8 ਵਰ੍ਹਿਆਂ ਦਾ ਘਰੋਂ ਫੁੱਟਿਆ ਸਾਂ। ਹੁਣ 35 ਵਰ੍ਹਿਆਂ ਦਾ ਹੋ ਕੇ ਮੁਰਾਦ ਪਾਈ। 1911 'ਚ ਕਲਕੱਤੇ ਆਇਆ। ਬੜਾ ਵਜਾਇਆ ਸੁਣਾਇਆ, ਧੁੰਮਾਂ ਪੈ ਗਈਆਂ। ਬੜੀ ਦੁਨੀਆ ਬੇਲੀ ਬਣ ਗਈ। ਸ਼ਾਮ ਲਾਲ ਖੱਤਰੀ ਗਣਪਤ ਭਈਏ ਦਾ ਸ਼ਾਗਿਰਦ ਹੁੰਦਾ ਸੀ। ਕਲਕੱਤੇ ਦਾ ਟੁਰਨੇ ਸਿਰ ਬੰਦਾ ਜਾਣੂ ਬਣ ਗਿਆ। ਮਿਹਾਰ ਰਿਆਸਤ ਦੇ ਰਾਜੇ ਨੂੰ ਉਸਤਾਦ ਦੀ ਲੋੜ ਸੀ, ਜਿਹੜਾ ਗਵਈਆ ਹੀ ਨਹੀਂ 4-5 ਸਾਜ਼ ਵੀ ਵਜਾ ਲੈਂਦਾ ਹੋਵੇ। ਖੱਤਰੀ ਮੇਰੀ ਦੱਸ ਪਾਈ। ਮੈਂ ਚਲਾ ਗਿਆ। ਰਾਜੇ 150 ਰੁਪਏ ਮਹੀਨੇ ਤੇ ਰੱਖ ਲਿਆ। ਉਹ ਮੇਰਾ ਗੰਢੇ ਬੰਦ ਸ਼ਾਗਿਰਦ ਹੋਣਾ ਚਾਹੁੰਦਾ ਸੀ। ਮੈਂ ਮੰਨ ਗਿਆ। ਗੰਢਾ ਮੈਂ ਵਜ਼ੀਰ ਖਾਂ ਹੋਰਾਂ ਤੋਂ ਲਿਆਂਦਾ। ਮਹਾਰਾਜੇ ਦੇ ਤੋਹਫੇ ਵੀ ਉਹਨਾਂ ਨੂੰ ਦੇ ਆਇਆ। ਪਹਿਲੀ ਵਹੁਟੀ ਹਾਲੇ ਮਾਪਿਆਂ ਦੇ ਬੈਠੀ ਸੀ। ਬਥੇਰਾ ਆਖਣ ਤਲਾਕ ਲੈ ਲੈ, ਕਿਧਰੇ ਹੋਰ ਦਰੇ ਵਿਆਹ ਕਰ ਦਿੰਦੇ ਆ, ਚੰਗਾ ਜਿਹਾ ਵਰ ਵੇਖ ਕੇ। ਉਹ ਨਾ ਮੰਨੇ। ਇਹ ਜਿਹਦੇ ਨਾਲ ਇੱਕ ਵਾਰੀ ਹੋ ਗਿਆ ਉਹੀ ਮੇਰਾ ਸਾਈਂ।
ਮੈਨੂੰ ਸਹੁਰੇ ਛੱਡ ਆਓ। ਮਾਪੇ ਨਾ ਮੰਨਣ, ਓੜਕ ਭਰਾਵਾਂ ਨੂੰ ਹਾੜੇ ਪਾਏ, ਉਹ ਮੰਨ ਗਏ ਤੇ ਸਾਡੀ ਦਲੀਲ ਤੇ ਛੱਡ ਗਏ। ਮੇਰੇ ਭਰਾਵਾਂ ਨੂੰ ਮੇਰੇ ਮਿਹਾਰ ਰਿਆਸਤ ਵਿੱਚ ਨੌਕਰ ਹੋਣ ਦਾ ਪਤਾ ਲੱਗਾ ਤਾਂ ਉਹ ਉਹਨੂੰ ਲੈ ਕੇ ਆ ਗਏ। ਇੱਥੋਂ ਮੇਰਾ ਵਿਆਹਤਾ ਜੀਵਨ ਚਾਲੂ ਹੋਇਆ। ਫਿਰ ਬਾਲ ਹੋ ਪਏ। ਅਜੇ ਨਿੱਕੇ ਹੀ ਸਨ, ਮੈਂ ਸੰਗੀਤ ਦੱਸਣ ਲੱਗ ਪਿਆ। ਚਾਹੁੰਦਾ ਸਾਂ ਅਲੀ ਅਕਬਰ BA ਪਾਸ ਕਰੇ। ਉਹਨੇ 10 ਕਰਕੇ ਛੱਡ ਦਿੱਤਾ। ਸੰਗੀਤ ਵੱਲ ਧਿਆਨ ਸੀ, ਉਹਨੇ ਸਾਰਾ ਟਿਲ ਸੰਗੀਤ ਉੱਤੇ ਲਾ ਦਿੱਤਾ। ਅਨਾਪੂਰਨਾ ਸਿੱਖਦੀ ਪਈ ਸੀ। ਉਹਨੂੰ 2000 ਤੁਰਪਤ ਦਮਾਰ ਛੇਤੇ ਹੋ ਗਏ। ਨਾਲ ਉਹ ਸੁਰ ਬਹਾਰ ਵੀ ਬਹੁਤ ਚੰਗਾ ਵਜਾਉਂਦੀ ਸੀ। ਕੁਝ ਸਾਲਾਂ ਮਗਰੋਂ ਰਵੀ ਸ਼ੰਕਰ ਮੇਰੇ ਕੋਲ ਰਹਿ ਕੇ ਸਿਤਾਰ ਸਿੱਖਣ ਆ ਗਿਆ। ਮੈਨੂੰ ਉਹਦੇ ਨਾਲ ਬੜਾ ਪਿਆਰ ਸੀ। ਉਹਨੇ ਵੀ ਮੇਰੇ ਤੋਂ ਬੜੀ ਜਾਨ ਮਾਰ ਕੇ ਸਿਤਾਰ ਸਿੱਖਿਆ। ਤਿੰਨੇ ਬਾਲ ਸਾਹਮਣੇ ਬਹਿ ਕੇ ਸਬਕ ਲੈਂਦੇ। ਬੜੇ ਚੰਗੇ ਦਿਹਾੜੇ ਸਨ। ਚੇਤੇ ਆਉਂਦੇ ਨੇ ਮੇਰੇ ਜੀਵਨ ਦੇ ਸਭ ਤੋਂ ਖੁਸ਼ੀਆਂ ਭਰੇ ਦਿਨ, ਰੰਗਾਂ ਵਾਲੇ। ਮੈਨੂੰ ਆਪਣੀ ਧੀ ਅਨਾਪੂਰਨਾ ਨਾਲ ਅੰਤਾਂ ਦਾ ਪਿਆਰ ਸੀ। ਇੱਕ ਦਿਨ ਤਿੰਨਾਂ ਨੂੰ ਸਿਖਾਉਂਦਿਆਂ ਕੁਦਰਤ ਦੀ ਮਿਹਰ ਨਾਲ ਮੈਨੂੰ ਖਿਆਲ ਆਇਆ, ਕਦੀ ਰਵੀ ਸ਼ੰਕਰ ਹੀ ਮੇਰਾ ਜਵਾਈ ਬਣ ਜਾਏਗਾ। ਮੈਂ ਨਿਹਾਲ ਹੋ ਗਿਆ। ਗੱਲ ਕੀਤੀ, ਉਹ ਮੰਨ ਗਿਆ। ਹੁਣ ਉਹਦੇ ਸ਼ੰਕਰ ਹਾਂ ਕਰਨੀ ਸੀ, ਉਹ ਵੀ ਮੰਨ ਗਿਆ। ਖਬਰੇ ਵੜਕਿਆਂ ਦੀ ਕੋਈ ਚੰਗੀ ਕੀਤੀ ਮੇਰੇ ਕੰਮ ਆਈ ਤੇ ਮੈਨੂੰ ਬਾਹਮਣ ਜਵਾਈ ਲੱਭ ਗਿਆ। ਖਾਂ ਸਾਹਿਬ ਨੂੰ ਆਮ ਦੁਨੀਆ 1952 ਵਿੱਚ ਜਾਣਨ ਲੱਗੀ। ਸਰਕਾਰ ਨੇ ਉਹਨਾਂ ਨੂੰ ਅਵਾਰਡ ਦਿੱਤਾ। ਫਿਰ ਪਦਮ ਭੂਸ਼ਣ ਵੀ ਹੋ ਗਏ। ਖਬਰੇ ਵੜਕਿਆਂ ਦੀ ਕੋਈ ਚੰਗੀ ਕੀਤੀ ਮੇਰੇ ਕੰਮ ਆਈ ਤੇ ਮੈਨੂੰ ਬਾਹਮਣ ਜਵਾਈ ਲੱਭ ਗਈ। ਖਾਂ ਸਾਹਿਬ ਨੂੰ ਆਮ ਦੁਨੀਆ 1952 'ਚ ਜਾਣਨ ਲੱਗੀ। ਸਰਕਾਰ ਨੇ ਉਹਨਾਂ ਨੂੰ ਅਵਾਰਡ ਦਿੱਤਾ। ਫਿਰ ਪਦਮ ਭੂਸ਼ਣ ਵੀ ਹੋ ਗਏ। ਉਹ ਉਂਝੇ ਸੰਗੀਤ ਦੀ ਭੇਤਕਾਰੀ ਵਿੱਚ ਡੁੱਬੇ ਰਹੇ। ਬੂਟੇ ਲਾਉਣ ਦਾ ਵੀ ਬੜਾ ਸ਼ੌਕ ਸਨ। ਵੰਨ ਸਵੰਨੇ ਰੁੱਖ ਲਾਏ ਹੋਏ ਸਨ। ਵੇਖ ਵੇਖ ਰਾਜ਼ੀ ਹੁੰਦੇ। ਮੁਸਲਮਾਨ ਸੰਗੀਤਕਾਰਾਂ ਦੇ ਜੰਮਣ ਵਾਰ ਦਾ ਰੌਲਾ ਹੀ ਰਹਿੰਦਾ ਹੈ। ਲਿਖਤ ਪੜ੍ਹਤ ਨਹੀਂ ਹੁੰਦੀ, ਨਾ ਕੁਝ ਸਾਂਭਿਆ ਹੁੰਦਾ ਹੈ। 1948 'ਚ ਖਾਂ ਸਾਹਿਬ ਮੈਨੂੰ ਦੱਸਿਆ, ਇਹ ਮੈਂ 1869 ਵਿੱਚ ਹੋਇਆ ਸਾਂ। 1955-56 'ਚ ਕਹਿਣ ਲੱਗੇ ਇਸ ਤੋਂ ਵੀ ਪਹਿਲਾਂ ਦਾ। 1962 'ਚ 100 ਵਰ੍ਹਿਆਂ ਦਾ ਹੋਣ ਦਾ ਆਖ ਦਿੱਤਾ ਉਹਨੇ। ਅਲੀ ਅਕਬਰ ਖਾਂ, ਰਵੀ ਸ਼ੰਕਰ ਤੇ ਸ਼ਾਗਿਰਦਾਂ ਰਲ ਕੇ ਮਿਹਾਰ ਵਿੱਚ ਉਹਨਾਂ ਦਾ 100ਵਾਂ ਵਰ੍ਹਾ ਮਨਾਇਆ। 1971 ਵਿੱਚ ਸਰਕਾਰ ਨੇ ਪਦਮ ਵਿਭੂਸ਼ਣ ਵੀ ਦਿੱਤਾ। 6 ਸਤੰਬਰ 1972 ਨੂੰ ਉਹ ਬਿਮਾਰੀ ਭੋਗ ਕੇ ਇਸ ਦੁਨੀਆ ਤੋਂ ਉਡਾਰੀ ਕਰ ਗਏ।